ਤੁਹਾਡਾ ਵੀਰ ਤੇ ਭਰਾ ਵੀਰੇ ਨਫਰ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਸਫਰਨੋਜ। ਸਫਰਨੋਜ ਦੇ ਵੇਖਣ ਵਾਲਿਆਂ ਨੂੰ ਸਾਡੇ ਤਰਫੋਂ ਪਿਆਰ ਭਰਾ ਸਲਾਮ। ਇਸ ਉਮੀਦ ਨਾਲ ਕਿ ਤੁਸੀਂ ਸਾਰੇ ਖੈਰੋ-ਫੀਦ ਨਾਲ ਹੋਵੋਗੇ। ਅੱਜ ਦੀ ਵੀਡੀਓ ਦਾ ਆਗਾਜ਼ ਕਰਨੇ ਬਰੇ ਸਗੀਰ ਸ਼ੁਰੂ ਤੋਂ ਹੀ ਮੁxtਲਿਫ ਤਹਿਜ਼ੀਬਾਂ ਦਾ ਮਰਕਜ਼ ਰਿਹਾ ਹੈ। ਇੱਥੇ ਮੁxtਲਿਫ ਮਜ਼ਾਹਬ, ਮੁxtਲਿਫ ਨਜ਼ਰੀਏ ਔਰ ਫਲਸਫੇ ਪ੍ਰਵਾਨ ਚੜ੍ਹਦੇ ਰਹੇ ਨੇ। ਇੱਥੇ ਮੁxtਲਿਫ ਮਜ਼ਾਹਬ ਦੇ ਵਿੱਚ ਹਿੰਦੂ ਮਤ, ਜੈਨ ਮਤ, ਸਿੱਖ ਔਰ ਬਹੁਤ ਸਾਰੇ ਹੋਰ ਵੀ ਮਜ਼ਾਹਬ ਮੌਜੂਦ ਰਹੇ ਨੇ, ਜਿਨ੍ਹਾਂ ਵਿੱਚ ਬੁੱਧਵਾਦ ਵੀ ਮੌਜੂਦ ਹੈ। ਲੇਕਿਨ ਇਸਲਾਮ ਦਾ ਦੂਰ ਦੂਰ ਤੱਕ ਕੋਈ ਨਾਮੋ ਨਿਸ਼ਾਨ ਨਹੀਂ ਸੀ ਹੈ। ਪਾਕਿਸਤਾਨ ਦੇ ਵਿੱਚ ਮੌਜੂਦ ਸਿੰਧ ਵਿੱਚ ਜਦੋਂ ਇੱਥੇ ਮੁxtਲਿਫ ਅਰਬ ਤਾਜਰ ਆਏ, ਆਪਣੀ ਇਮਾਨਦਾਰੀ ਔਰ ਇਖਲਾਕ ਦੇ ਨਾਲ ਇੱਥੇ ਇਸਲਾਮ ਦਾ ਸਿੱਕਾ ਰਾਇਜ ਕੀਤਾ। ਜਦੋਂ 7ਵੀਂ ਸਦੀ ਵਿੱਚ ਮੁਹੰਮਦ ਬਿਨ ਕਾਸਮ ਨੇ ਇਸ ਖਿੱਤੇ ਵਿੱਚ ਫਤੂਹਾਤ ਦਾ ਸਿਲਸਿਲਾ ਜਾਰੀ ਰੱਖਿਆ ਤੇ ਇਸਲਾਮ ਨੂੰ ਇੱਕ ਨਵੀਂ ਸ਼ਨਾਖਤ ਮਿਲੀ। ਇਸੇ ਤਰ੍ਹਾਂ ਹੀ ਇਹ ਜਿਹੜੀ ਫਤੂਹਾਤ ਸਨ ਇਸਲਾਮ ਦੀਆਂ, ਸਿਰਫ ਹਕੂਮਤੀ ਸਦਾ ਤੱਕ ਮਹਿਦੂਦ ਸਨ। ਲੇਕਿਨ ਉਸ ਤੋਂ ਬਾਅਦ ਇਸ ਖਿੱਤੇ ਵਿੱਚ ਇਸਲਾਮ ਨੂੰ ਰਾਇਜ ਕਰਨ ਵਿੱਚ ਸੂਫੀਆ ਇਕਰਾਮ ਨੇ ਆਪਣਾ ਅਹਿਮ ਕਿਰਦਾਰ ਅਦਾ ਕੀਤਾ। ਇਸੇ ਹੀ ਤਰ੍ਹਾਂ ਦੇ ਇੱਕ ਸੂਫੀ ਬਜ਼ੁਰਗ ਹਜ਼ਰਤ ਦਾਤਾ ਗੰਜ ਬਖਸ਼ ਅਲੀ ਹਜਵੇਰੀ ਦੇ ਦਰਬਾਰ ਤੇ ਅਸੀਂ ਮੌਜੂਦ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਸਾਡਾ ਮਕਸਦ ਹੈ ਕਿ ਤੁਹਾਨੂੰ ਅਸੀਂ ਉਹਨਾਂ ਦੇ ਬਾਰੇ ਜੋ ਵੀ ਤਾਰੀਖ ਵਿੱਚ ਮੌਜੂਦ ਹੈ ਉਹਦੇ ਬਾਰੇ ਦੱਸ ਸਕੀਏ। ਉਮੀਦ ਕਰਨੇ ਆ ਤੁਸੀਂ ਸਾਡੀ ਇਹ ਵੀਡੀਓ ਲਾਈਕ ਕਰੋਗੇ ਔਰ ਪਸੰਦ ਕਰੋਗੇ ਔਰ ਸਫਰਨੋਜ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋਗੇ। ਅੱਜ ਅਸੀਂ ਮੌਜੂਦ ਹਾਂ ਹਜ਼ਰਤ ਅਲੀ ਹਜਵੇਰੀ ਅਲ ਮਸ਼ਹੂਰ ਦਾਤਾ ਗੰਜ ਬਖਸ਼ ਦੇ ਮਜ਼ਾਰ ਤੇ ਆਓ ਨਾਲੇ ਤੁਹਾਨੂੰ ਉਹਨਾਂ ਦੇ ਮਜ਼ਾਰ ਦੀ ਜ਼ਿਆਰਤ ਕਰਵਾਉਂਦੇ ਆ ਤੇ ਨਾਲੇ ਉਹਨਾਂ ਦੇ ਬਾਰੇ, ਉਹਨਾਂ ਦੀ ਹਿਸਟਰੀ ਇੱਕ ਵੱਖਰੇ ਅੰਦਾਜ਼ ਦੇ ਨਾਲ ਤੁਹਾਡੇ ਸਾਹਮਣੇ ਰੱਖਨੇ। अस्सलामुअलैकुम नाज़रीन, मैं हाँ तुहाडा दोस्त ते भरा मुदस्सर नवाज चद्दड़। तुसीं देख रहे हो साडा YouTube चैनल सफरनोज। सफरनोज दे वेखण वालियां नूं साडी तरफों प्यार भरा सलाम, इस उम्मीद नाल कि तुसीं सारे खैरो-आफियत नाल होवोगे। जिस तरह कि तुसीं जानदे हो, असीं पंजाब दी सकाफत, अजकल पंजाब सूफी बजुर्गां बारे गल कर रहे हां। वक्त दी कमी दी वजह तो असीं उन्हां दी गल पूरी नहीं सां कर सके है। ਜੇ ਤੁਸੀਂ ਉਹ ਵਾਲੀ ਵੀਡੀਓ ਹਜੇ ਤੱਕ ਨਹੀਂ ਵੇਖੀ ਹੈ ਤੇ ਸਾਡੇ ਚੈਨਲ ਨੂੰ ਸਰਚ ਕਰਕੇ ਉਹ ਵੀਡੀਓ ਲਾਜ਼ਮੀ ਦੇਖੋ ਤੇ ਆਓ ਉਸ ਗੱਲ ਨੂੰ ਉੱਥੋਂ ਹੀ ਸ਼ੁਰੂ ਕਰਨੇ ਆ। ਦਾਤਾ ਸਾਹਿਬ ਦੀ ਜ਼ਿੰਦਗੀ ਦੇ ਬਾਰੇ, ਉਹਨਾਂ ਦਾ ਬਚਪਨ ਕਿਵੇਂ ਗੁਜ਼ਰਿਆ, ਉਹਨਾਂ ਤਾਲੀਮ ਕਿੱਥੋਂ ਹਾਸਲ ਕੀਤੀ, ਕਿਹੜੇ ਇਲਾਕਿਆਂ ਦੇ ਵਿੱਚ ਗਏ ਤੇ ਫਿਰ ਲਾਹੌਰ ਕਿਵੇਂ ਪਹੁੰਚੇ, ਇਹ ਸਾਰਾ ਕੁਝ ਅਸੀਂ ਪਹਿਲੀ ਵੀਡੀਓ ਦੇ ਵਿੱਚ ਦੱਸ ਚੁੱਕੇ। ਆਓ ਅਸੀਂ ਇਸ ਸਫ਼ਰ ਨੂੰ ਇੱਥੋਂ ਸ਼ੁਰੂ ਕਰਨੇ ਆ ਜਿੱਥੇ ਕਿ ਅਸੀਂ ਪਿੱਛੇ ਛੱਡਿਆ ਸੀ ਕਿ ਦਾਤਾ ਸਾਹਿਬ ਜਦੋਂ ਲਾਹੌਰ ਆਏ ਉਦੋਂ ਲਾਹੌਰ ਦੇ ਹਾਲਾਤ ਕੀ ਸੀ। ਦਾਤਾ ਸਾਹਿਬ ਆਪਣੇ ਮੁਰਸ਼ਿਦ ਦੇ ਹੁਕਮ ਨਾਲ ਜਦੋਂ ਲਾਹੌਰ ਤਸ਼ਰੀਫ ਲੈ ਕੇ ਆਏ, ਉਸ ਵਕਤ ਲਾਹੌਰ ਦੇ ਵਿੱਚ ਹਾਕਮ ਰਾਜਾ ਰਾਏ ਰਾਜੂ, ਜੋ ਕਿ ਇੱਕ ਬਹੁਤ ਵੱਡਾ ਜਾਦੂਗਰ ਵੀ ਸੀ, ਹੁਕਮਰਾਨ ਸੀ, ਉਹ ਆਪਣੇ ਜਾਦੂ ਦੇ ਅਸਰ ਨਾਲ ਲੋਕਾਂ ਨੂੰ ਆਪਣਾ ਗਰੀਬਿਦਾ ਬਣਾਉਂਦਾ ਸੀ। ਉਹਨਾਂ ਕੋਲੋਂ ਉਹਨਾਂ ਦੇ ਜਾਨਵਰਾਂ ਦਾ ਦੁੱਧ ਮੰਗਵਾਉਂਦਾ ਸੀ ਭੇਡ ਚਾੜਨ ਵਾਸਤੇ ਤੇ ਨਾਲ ਧਮਕੀ ਵੀ ਦਿੰਦਾ ਸੀ ਕਿ ਜਿਹੜਾ ਬੰਦਾ ਦੁੱਧ ਲੈ ਕੇ ਨਾ ਆਏਗਾ ਉਹਦੇ ਜਾਨਵਰਾਂ ਦੇ ਵਿੱਚੋਂ ਦੁੱਧ ਦੀ ਬਜਾਏ ਖੂਨ ਆਉਣਾ ਸ਼ੁਰੂ ਹੋ ਜਾਏਗਾ। ਇੱਕ ਦਫਾ ਦਾਤਾ ਸਾਹਿਬ ਆਪਣੀ ਰਿਹਾਇਸ਼ਗਾਹ ਤੋਂ ਬਾਹਰ ਬੈਠੇ ਸਨ ਤੇ ਇੱਕ ਮਾਈ ਦੁੱਧ ਲੈ ਕੇ ਰਾਜਾ ਰਾਜੂ ਦੀ ਤਰਫ ਜਾ ਰਹੀ ਸੀ। ਦਾਤਾ ਸਾਹਿਬ ਨੂੰ ਇਸ ਹਕੀਕਤ ਦਾ ਕੋਈ ਪਤਾ ਨਹੀਂ ਸੀ ਹੈ। ਉਹਨਾਂ ਨੇ ਉਸ ਮਾਈ ਕੋਲੋਂ ਕੀਮਤ ਦੇ ਕੇ ਦੁੱਧ ਖਰੀਦਣ ਦੀ ਪੇਸ਼ਕਸ਼ ਕੀਤੀ, ਲੇਕਿਨ ਮਾਈ ਨੇ ਸਾਫ਼ ਇਨਕਾਰ ਕਰ ਦਿੱਤਾ। ਉਹਨੇ ਕਿਹਾ ਕਿ ਇਹ ਦੁੱਧ ਮੈਂ ਰਾਜਾ ਰਾਜੂ ਵਾਸਤੇ ਲੈ ਕੇ ਜਾ ਰਹੀ ਹਾਂ, ਅਗਰ ਇਹ ਦੁੱਧ ਰਾਜਾ ਰਾਜੂ ਤੱਕ ਨਾ ਪਹੁੰਚਿਆ ਤੇ ਜਿਹੜੇ ਮੇਰੇ ਜਾਨਵਰ ਨੇ ਉਹਨਾਂ ਦੇ ਵਿੱਚੋਂ ਦੁੱਧ ਦੀ ਬਜਾਏ ਖੂਨ ਆਉਣਾ ਸ਼ੁਰੂ ਹੋ ਜਾਏਗਾ। ਦਾਤਾ ਸਾਹਿਬ ਦੇ ਇਸਰਾਰ ਦੀ ਵਜ੍ਹਾ ਤੋਂ ਉਹਨੇ ਕੀਮਤ ਦੇ ਕੇ ਦੁੱਧ ਦੇਤਾ ਦਾਤਾ ਸਾਹਿਬ ਨੇ, ਲੇਕਿਨ ਦਾਤਾ ਸਾਹਿਬ ਨੇ ਉਹਨੂੰ ਨਾਲ ਜਾਂਦਿਆਂ ਗੱਲ ਕਹੀ ਕਿ ਬੀਬੀ ਘਰ ਜਾ ਤੇ ਘਰ ਜਾ ਕੇ ਵੇਖੀ ਤੇਰੇ ਜਾਨਵਰਾਂ ਦੇ ਵਿੱਚੋਂ ਖੂਨ ਆਂਦਾ ਹੈ ਕਿ ਨਹੀਂ ਆਂਦਾ। ਉਹ ਮਾਈ ਜਦੋਂ ਘਰ ਪਹੁੰਚੀ ਉਹਨੇ ਵੇਖਿਆ ਕਿ ਉਹਦੇ ਜਾਨਵਰਾਂ ਦੇ ਵਿੱਚ ਦੁੱਧ ਹਜੇ ਮੌਜੂਦ ਸੀ। ਉਹਨੇ ਦੁੱਧ ਦੋਣਾ ਸ਼ੁਰੂ ਕਰ ਦਿੱਤਾ, ਲੇਕਿਨ ਉਹ ਵੇਖ ਕੇ ਹੈਰਾਨ ਰਹਿ ਗਈ। ਉਹਦੇ ਘਰ ਦੇ ਸਾਰੇ ਬਰਤਨ ਦੁੱਧ ਨਾਲ ਭਰ ਗਏ ਨੇ ਪਰ ਜਾਨਵਰਾਂ ਵਿੱਚੋਂ ਦੁੱਧ ਖਤਮ ਨਹੀਂ ਹੋ ਰਿਹਾ ਹੈ। ਜਦੋਂ ਇਹ ਗੱਲ ਖੁੱਲੀ ਤੇ ਉਸ ਤੋਂ ਅਗਲੇ ਦਿਨ ਸਾਰੇ ਲੋਕ ਆਪਣੇ ਬਰਤਨਾਂ ਦੇ ਵਿੱਚ ਦੁੱਧ ਲੈ ਕੇ ਦਾਤਾ ਸਾਹਿਬ ਵੱਲ ਟੁਰ ਪਏ। ਦਾਤਾ ਸਾਹਿਬ ਦਾ ਮਜ਼ਾਰ ਅੱਜ ਜਿਸ ਜਗ੍ਹਾ ਤੇ ਮੌਜੂਦ ਹੈ, ਇਹ ਸ਼ੁਰੂ ਤੋਂ ਲੈ ਕੇ ਇੱਕ ਰਾਹ ਗੁਜ਼ਰ ਹੁੰਦੀ ਸੀ, ਯਾਨੀ ਕਿ ਉਦੋਂ ਤੋਂ ਹੀ ਮੁਸਾਫਰ ਇੱਥੋਂ ਅੱਗੋਂ ਗੁਜ਼ਰਦੇ ਰਹਿੰਦੇ ਸਨ।
ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਫਕੀਰਾਂ ਤੇ ਮੁਸਾਫਰਾਂ ਵਾਸਤੇ ਲੰਗਰ ਦਾ ਇੱਕ ਮੁਨੱਜ਼ਮ ਇੰਤਜ਼ਾਮ ਇਸ ਮਜ਼ਾਰ ਦੇ ਵਿੱਚ ਨਜ਼ਰ ਆਉਂਦਾ ਹੈ। हजरत दाता गंज बख्श ਤੇ ਰਾਏ ਰਾਜੂ ਦੇ ਨਾਲ ਦਾਤਾ ਸਾਹਿਬ ਦੀਆਂ ਬਹੁਤ ਸਾਰੀਆਂ ਕਰਾਮਾਤ ਜੋੜੀਆਂ ਜਾਂਦੀਆਂ ਨੇ, ਜਿਵੇਂ ਕਿ ਜਾਦੂ ਦੇ ਜ਼ੋਰ ਦੇ ਨਾਲ ਰਾਏ ਰਾਜੂ ਦਾ ਹਵਾ ਦੇ ਵਿੱਚ ਉੱਡਣਾ ਤੇ ਫਿਰ ਦਾਤਾ ਸਾਹਿਬ ਦੀਆਂ ਜੁੱਤੀਆਂ ਦਾ ਉਹਨੂੰ ਹਵਾ ਦੇ ਵਿੱਚ ਉੱਥੇ ਲੈ ਕੇ ਆਣਾ। ਅਸੀਂ ਇੱਥੇ ਇੰਜ ਦੀ ਕੋਈ ਗੱਲ ਨਹੀਂ ਕਰਾਂਗੇ ਜਿੰਦੀ ਸਨਦ ਮੌਜੂਦ ਨਾ ਹੋਵੇ, ਬਲਕਿ ਉਹ ਇਸ ਤਰ੍ਹਾਂ ਲੱਗੇ ਜਿਵੇਂ ਲੋਕਾਂ ਕੋਲੋਂ ਸੁਣੀ ਸੁਣਾਈ ਗੱਲ ਹੈ ਜਾਂ ਬਣੀ ਬਣਾਈ ਕਹਾਣੀ ਹੈ। ਪਰ ਇਹ ਗੱਲ ਸੱਚੀ ਹੈ ਕਿ ਰਾਏ ਰਾਜੂ ਦਾਤਾ ਸਾਹਿਬ ਦੇ ਹੱਥੋਂ ਮੁਸਲਮਾਨ ਹੋ ਗਿਆ। ਫਿਰ ਦਾਤਾ ਅਲੀ ਹਜਵੇਰੀ ਨੇ ਉਹਦੀ ਐਸੀ ਰੂਹਾਨੀ ਤਰਬੀਅਤ ਕੀਤੀ ਕਿ ਅੱਜ ਤੱਕ ਲੋਕ ਉਹਨੂੰ ਸ਼ੇਖੁਲ ਹਿੰਦ ਦੇ ਨਾਮ ਤੋਂ ਜਾਣਦੇ ਨੇ। ਹਜ਼ਰਤ ਦਾਤਾ ਅਲੀ ਹਜਵੇਰੀ ਦੀ ਬੇਗਮ ਤੇ ਉਹਨਾਂ ਦਾ ਬੇਟਾ ਸੈਯਦ ਹੁਸੈਨ ਉਹਨਾਂ ਦੀ ਜ਼ਿੰਦਗੀ 'ਚ ਵਫਾਤ ਪਾ ਗਏ ਸਨ। ਇਸੇ ਵਜ੍ਹਾ ਤੋਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਮਜ਼ਾਰ ਦੇ ਉੱਤੇ ਆਪਣੀ ਖਿਦਮਤ ਦੇ ਫਰਾਇਜ਼ ਸ਼ੇਖ ਹਿੰਦੀ ਤੇ ਉਸ ਤੋਂ ਬਾਅਦ ਅੱਜ ਤੱਕ ਉਹਨਾਂ ਦੀ ਨਸਲ ਜਿਹੜੇ ਨੇ ਉਹ ਸਾਰੇ ਫਰਾਇਜ਼ ਸਰ ਅੰਜਾਮ ਦੇ ਰਹੇ ਨੇ। हजरत दाता गंज बख्श कोलों यह रवायत भी मिलती है कि वह हर जुमेरात लाहौर के वस्त विच मौजूद मज़ारे बीबी पाक दामन जाते सन ते मज़ार के हाथ तो बाहर ही वो अपने घुटनियां दे बल बह जाते सन ते घुटनियां दे बल ही अंदर जाके दुरूद सलाम का नज़राना पेश करते सन ते सलाम करते सन। अज भी बीबी पाक दामन मज़ार के हाथ के बिल्कुल नाल दाता साहब की चिलागाह मौजूद है। दाता साहब दा मज़ार अकदस मरकज़े तजल्लियात ते खल्के खुदा दी पनाहगाह है। इत्थे दुनियावी ते रूहानी फैज़ दे चश्मे सारा साल जारी रहंदे ने। इस हकीकत दी मुतबराना गवाही चिश्तिया दे बानी हजरत ख्वाजा मोइनुद्दीन चिश्ती ने इत्थे चिला खत्म करन तो बाद ते उन्हां दे ओ अल्फाजात इन्ने खूबसूरत सन कि अज तक भी मज़ार दीयां दीवारां उत्ते ते हर वो बंदा जिहड़ा कि उत्थे सलाम पेश करन आंदा है उनदे अल्फाजां विच मौजूद हुंदे ने। हजरत ने फरमाया, गंज बख्शे फैज़े आलम मजहरे नूरे खुदा नाक सारा पीरे कामिल कामलारा रहनुमा। हजरत मोइनुद्दीन चिश्ती रहमतुल्लाह अलैह तो बाद सुल्तानु ज़ाहिदीन हजरत बाबा फरीदुद्दीन शकर रहमतुल्लाह अलैह ने भी इस बारगाह तो फैज़ हासिल किया। इन्हां तो बाद लाल हुसैन अल मरूफ मादो लाल हुसैन और बहुत सारे दूसरे औलिया कराम ने भी इस बारगाह तो फैज़ हासिल किया। और भी बहुत सारे लोग इस बारगाह तो फैज़ हासिल कर चुके ने और यह सिलसिला अज तक जारी सारी है। अपनी जिंदगी विच लाहौर की अद्धी आबादी और हिंद की एक बहुत वड्डी तादाद नूं दीने इस्लाम तो फैज़याब करने वाले हजरत दाता गंज बख्श अली हजवेरी 19 सफर 465 हिजरी मुताबक 1073 ਦੇ ਵਿੱਚ ਆਪਣੇ ਖਾਲਕੇ ਹਕੀਕੀ ਨੂੰ ਜਾ ਮਿਲੇ। ਸੁਲਤਾਨ ਮਸਊਦ ਬਿਨ ਸੁਲਤਾਨ ਇਬਰਾਹੀਮ ਗਜ਼ਨਵੀ ਨੇ
ਉਹਨਾਂ ਦੇ ਮਜ਼ਾਰ ਉੱਤੇ ਪਹਿਲਾ ਮਕਬਰਾ ਬਣਵਾਉਣ ਦੀ ਸਾਦਤ ਹਾਸਲ ਕੀਤੀ। ਸੁਲਤਾਨ ਇਬਰਾਹੀਮ ਗਜ਼ਨਵੀ ਤੋਂ ਲੈ ਕੇ ਬਹੁਤ ਵੱਡੇ ਵੱਡੇ ਸ਼ਹਿਨशाह ਔਰ ਹੁਕਮਰਾਨ ਤੇ ਹਾਜ਼ਰੀ ਦੇ ਕੇ ਫੈਜ਼ਯਾਬ ਹੁੰਦੇ ਰਹੇ ਨੇ। ਹਜ਼ਰਤ ਦਾਤਾ ਗੰਜਬਖਸ਼ ਅਲੀ ਹਜਵੇਰੀ ਦਾ ਸਾਲਾਨਾ ਉਰਸ 19 ਔਰ 20 ਸਫਰ ਨੂੰ ਮਨਾਇਆ ਜਾਂਦਾ ਹੈ, ਜਿੱਥੇ ਆਲਮੇ ਇਸਲਾਮ ਦੇ ਕਾਫਲੇ ਜੋਗ ਦਰ ਜੋਗ ਹਾਜ਼ਰ ਹੁੰਦੇ ਨੇ ਔਰ ਫੈਜ਼ ਹਾਸਲ ਕਰਦੇ ਨੇ। ਵਕਤ ਦੀ ਨਜ਼ਾਕਤ ਦੀ ਵਜ੍ਹਾ ਤੋਂ ਦਾਤਾ ਗੰਜਬਖਸ਼ ਅਲੀ ਹਜਵੇਰੀ ਦੀ ਜ਼ਿੰਦਗੀ ਦੇ ਹੋਰ ਵਾਕਿਆਤ, ਉਹਨਾਂ ਦੀ ਤਸਾਨੀਫ ਔਰ ਰਵਾਇਤ ਜੋ ਕਿ ਅਸੀਂ ਟਾਈਮ ਸ਼ਾਰਟ ਹੋਣ ਦੀ ਵਜ੍ਹਾ ਤੋਂ ਤੁਹਾਡੇ ਨਾਲ ਡਿਸਕਸ ਨਹੀਂ ਕਰ ਸਕੇ, ਇਨਸ਼ਾਅੱਲਾ ਉਮੀਦ ਹੈ ਕਿ ਆਉਣ ਵਾਲੇ ਵੀਡੀਓਜ਼ ਦੇ ਵਿੱਚ ਅਸੀਂ ਉਹਨਾਂ ਬਾਰੇ ਜ਼ਿਕਰ ਕਰਾਂਗੇ। ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਉਹਨਾਂ ਦੇ ਇਸ ਟੌਪਿਕ ਉੱਤੇ ਵੀਡੀਓ ਬਣਾਈਏ ਤੇ ਕਮੈਂਟ ਵਿੱਚ ਆਪਣੀ رائے ਲਾਜ਼ਮੀ ਦੇਣਾ, ਔਰ ਉਮੀਦ ਕਰਨੇ ਆ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ। ਔਰ ਅਗਰ ਪਸੰਦ ਆਈ ਹੈ ਤਾਂ ਇਹਨੂੰ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਲਾਜ਼ਮੀ ਕਰੋ। ਮਿਲਨੇ ਆ ਇੱਕ ਨਵੇਂ ਟੌਪਿਕ, ਇੱਕ ਨਵੀਂ ਵੀਡੀਓ ਦੇ ਨਾਲ। ਤਬ ਤੱਕ ਲਈ ਸਫਰ ਨੌਸ਼ ਵੱਲੋਂ ਰੱਬ ਰਾਖਾ।